ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮੁਅਲੈਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦਾ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਕਰਦੇ ਆਂ ਜੀ ਅੱਜ ਦਾ ਵਲਾਗ ਆਪਣਾ ਸ਼ੁਰੂ। ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ। ਅੱਜ ਤਰੀਕ ਹੈਗੀ ਆ ਜੀ 26 ਤੇ ਇਹ ਸਾਲ ਵੀ ਜਿਹੜਾ ਨਾ ਬੀਤ ਗਿਆ। 4 ਦਿਨ ਬਾਕੀ ਰਹਿ ਗਏ ਆ ਤੇ ਧੁੱਪਾਂ ਬਹਰਹਾਲ ਪੂਰੀਆਂ ਨਿਕਲੀਆਂ ਹੋਈਆਂ। ਜੇ ਮੌਸਮ ਦੀ ਗੱਲ ਕਰੀਏ ਤਾਂ ਮੈਂ ਜੀ ਘਰੇ ਸੀਗਾ ਤੇ ਬਸ਼ੀਰ ਦਾ ਫੋਨ ਆਇਆ ਵੀ ਮਸ਼ੀਨ ਜਿਹੜੀ ਪੱਠੇ ਕੁਤਰਨ ਵਾਲੀ ਆ ਨਾ ਉਹਦਾ ਜੀ ਗਰਾਰੀ ਟੁੱਟ ਗਈ ਹੋਈ ਆ। ਮੈਂ ਕਿਹਾ ਚਲੋ ਠੀਕ ਆ, ਅੰਦਾਜ਼ੇ ਦੇ ਨਾਲ ਹੀ ਲੈ ਕੇ ਆਨਾ। ਤੇ ਮੈਂ ਗਿਆ ਉੱਥੇ ਦੁਕਾਨ ਦੇ ਉੱਤੇ, ਉੱਥੋਂ ਜਾ ਕੇ ਗਰਾਰੀ ਲੈ ਕੇ ਆਇਆ ਤੇ ਗਰਾਰੀ ਜਿਹੜੀ ਆ ਉਹ ਪੂਰੀ ਨਹੀਂ ਆਈ। ਉਹ ਵੱਡੀ ਸੀਗੀ ਤੇ ਜਿਹੜੀ ਆਪਣੀ ਮਸ਼ੀਨ ਨੂੰ ਗਰਾਰੀ ਪੈਂਦੀ ਆ ਉਹ ਛੋਟੀ ਆ, ਕਿਉਂਕਿ ਇਹਦਾ ਸਿਰ ਜਿਹੜਾ ਆ ਨਾ ਛੋਟਾ ਆ। ਆਪਣੀ ਜਿਹੜੀ ਆ ਟੋਕੇ ਵਾਲੀਆਂ ਨਾ ਇਹ ਛੋਟੀ ਆ। ਤੇ ਤੁਹਾਨੂੰ ਦਿਖਾਉਣਾ ਜੀ। ਮੈਂ ਫਿਰ ਬਸ਼ੀਰ ਨੂੰ ਹੁਣ ਵਾਪਸ ਘਲਾਇਆ ਤੇ ਉੱਥੋਂ ਮੈਨੂੰ ਲੱਗਦਾ ਵੀ ਉਸ ਤੋਂ ਛੋਟੀ ਕੋਈ ਨਹੀਂ ਲੱਭਣੀ ਤੇ ਸ਼ਾਇਦ ਬਸ਼ੀਰ ਕੰਜਵਾਣੀ ਜਾਵੇ ਜੀ। ਤੇ ਜੁਮੇ ਦਾ ਦਿਨ ਸੀਗਾ, ਜੁਮਾ ਵੀ ਪੜ੍ਹਨਾ ਤੇ ਬਾਕੀ ਫਿਰ ਡੰਗਰ ਦੇਖੋ ਨਾ ਜੀ। ਤੇ ਉਹਨੇ ਥੋੜ੍ਹੇ ਜਿਹੇ ਪੱਠੇ ਆ ਕੁਤਰੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਨਾ ਹਾਂਜੀ ਇਹ ਜਿਹੜੀ ਗਰਾਰੀ ਹੈ ਨਾ ਆ ਇੱਥੇ ਉਤਲੀ ਜਿਹੜੀ ਗਰਾਰੀ ਲੱਗਦੀ ਹੈ ਇਹ ਵਾਲੀ, ਇਹ ਗਰਾਰੀ ਜਿਹੜੀ ਹੈ ਨਾ ਇਹਦਾ ਇੱਕ ਦੰਦਾ ਜਿਹੜਾ ਨਾ ਉਹ ਟੁੱਟ ਗਿਆ ਹੋਇਆ। ਤੇ ਹੁਣ ਬਸ਼ੀਰ ਗਿਆ ਜੀ ਤੇ ਉਹ ਆਂਦਾ ਅਸੀਂ ਹਲੇ 6 ਹੀ ਚਲਾ ਰਹੇ ਹਾਂ। ਤੂੜੀ ਦਾ ਇਹ ਆ ਵੀ ਜੇ ਤੂੜੀ ਜ਼ਿਆਦਾ ਪਾਉਣ ਲੱਗ ਗਏ ਨਾ ਤੇ ਤੂੜੀ ਮੁੱਕ ਜੂਗੀ। ਹਲੇ ਮਹੀਨੇ ਪਏ ਆ ਪੂਰੇ 3.5 ਦੇ 4 ਵੀ ਹੋ ਸਕਦੇ ਆ। ਤੇ ਤੂੜੀ ਉਹ ਦੇਖੋ ਆਪਣੇ ਕੋਲ ਉਹ ਥੋੜ੍ਹੀ ਆ ਜੇ ਹਿਸਾਬ ਨਾਲ ਦੇਖੀਏ ਵੀ ਡੰਗਰਾਂ ਨੂੰ ਜਿੰਨੀ ਤੂੜੀ ਪੈਂਦੀ ਹੈ। ਤੇ ਛੱਲੀਆਂ ਵੀ ਆਪਣੀਆਂ ਜਨਾਬ ਜੀ ਹੁਣ ਬਸ ਤਿਆਰ ਹੀ ਆ। 2-4 ਦਿਨਾਂ ਦੇ ਵਿੱਚ ਇਹਨਾਂ ਨੂੰ ਵੀ ਜਿਹੜਾ ਨਾ ਕਢਾ ਦੇਣਾ ਹੁਣ, ਕਿਉਂਕਿ ਅੱਗੇ ਦੱਸਦੇ ਆ ਵੀ 30 ਤਰੀਕ ਤੋਂ ਬਾਅਦ ਮੌਸਮ ਫਿਰ 2-4 ਦਿਨ ਵਾਸਤੇ ਜਿਹੜਾ ਨਾ ਉਹ ਖ਼ਰਾਬ ਹੋ ਸਕਦਾ। ਪਰ ਇਸ ਵੇਲੇ ਜਿਹੜਾ ਮੌਸਮ ਆ ਨਾ ਜੀ ਉਹ ਤਾਂ ਇੱਦਾਂ ਹੀ ਆ ਵੀ ਜਿਵੇਂ ਤੁਸੀਂ ਗਰਮੀ ਦਾ ਮੌਸਮ ਕਹਿ ਲਓ, ਮਾੜੀ ਗਰਮੀ ਦਾ ਮੌਸਮ ਕਹਿ ਲਓ, ਵੀ ਇੱਦਾਂ ਦਾ ਮੌਸਮ ਜਿਹੜਾ ਨਾ ਉਹ ਹੋਇਆ। ਤੇ ਜਿਹੜੀ ਕਣਕ ਆਪਾਂ ਚੋਪਿਆਂ ਦੇ ਨਾਲ ਲਾਈ ਸੀਗੀ ਉਹ ਮੈਂ ਤੁਹਾਨੂੰ ਦਿਖਾਉਣਾ। ਵਾਹਵਾ ਦਿਨ ਹੋ ਗਏ ਮੈਂ ਤੁਹਾਨੂੰ ਉਹ ਦਿਖਾਈ ਨਹੀਂ ਹੈਗੀ। ਉਹ ਮੈਂ ਤੁਹਾਨੂੰ ਦਿਖਾਉਣਾ ਵੀ ਕਿੱਡੀ ਤੇ ਕਿਵੇਂ ਦੀ ਹੋ ਗਈ ਹੋਈ ਆ। ਇਹ ਦੇਖੋ ਤੁਸੀਂ, ਉਹ ਸਾਰੀ ਜਾਮੇ ਆਈ ਹੋਈ ਆ। ਤੇ ਇਹ ਦੇਖ, ਇਹ ਜਿੱਥੇ 72 ਸੀਗਾ ਨਾ ਇਹ ਵੀ ਤਕਰੀਬਨ ਇਹ 70% ਇਹ ਜਿਹੜੀ ਲਾਈਨ ਇਹ ਵੀ ਜੰਮੀ ਹੋਈ ਆ। ਕਿਧਰੇ ਹਲੇ ਨਿਕਲਦੇ ਪਏ ਆ। ਇਹ ਵੀ ਮੈਨੂੰ ਲੱਗਦਾ ਪੂਰੀ ਨਿਕਲ ਆਊਗੀ। ਤੇ ਬਾਕੀ ਇਹਦੀ ਆਪਾਂ ਗੋਡੀ ਕਰਾਂਗੇ। ਇਹਨੂੰ ਆਪਾਂ ਸਪਰੇਆਂ ਵਗੈਰਾ ਕੋਈ ਨਹੀਂ ਕਰਨੀਆਂ ਹੈਗੀਆਂ, ਗੋਡੀ ਕਰਾਂਗੇ। ਤੇ ਆਹ ਮਿਰਚਾਂ ਜਿਹੜੀਆਂ ਇਹਨਾਂ ਨੂੰ ਪਾਣੀ ਆਪਾਂ ਲਾਤਾ ਤੇ ਹਲੇ ਜਿਹੜਾ ਇਹ ਦੇਖੋ ਤੁਸੀਂ, ਇਹ ਤੁਹਾਨੂੰ ਸ਼ਾਇਦ ਨਜ਼ਰ ਹਲੇ ਨਾ ਆਉਣ, ਮੈਂ ਕੋਸ਼ਿਸ਼ ਕਰਦਾ। ਇਹ ਦੇਖੋ ਹੈਂ, ਇਹਨੇ ਹਲੇ ਦਿਨ ਜਿਹੜੇ ਆ ਨਾ ਜੀ ਉਹ ਲੈ ਲੈਣੇ ਆ। ਤੇ ਬਾਕੀ ਤੁਹਾਨੂੰ ਕਣਕ ਜਿਹੜੀ ਆ ਅੱਜ ਦਿਖਾਣਾ। ਅੱਜ ਸਿਰਫ ਇਹੀ ਆ ਰੂਟੀਨ ਦਾ ਆਪਣਾ ਵਲਾਗ ਹੋਊਗਾ ਵੀ ਜੋ ਆਪਾਂ ਜਿੱਥੇ ਗਏ, ਜੋ ਆਪਾਂ ਕੀਤਾ। ਅਸਲਮ ਖਾਨ ਵਕਾਰ ਸਾਹਿਬ ਦੀ ਜਿਹੜੀਆਂ ਰੈਸਪੀਆਂ ਇਹ ਜ਼ਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗਦੀਆਂ। ਉਹ ਅੱਜ ਕੱਲ੍ਹ ਬਹੁਤ ਮਸਰੂਫ ਹੈਗੀਆਂ, ਡੇਰੇ ਤੋਂ ਬਾਹਰ ਨਹੀਂ ਨਿਕਲਦੇ ਹੈਗੇ। ਇਸ ਵਾਸਤੇ ਜਿਹੜਾ ਨਾ ਉੱਥੇ ਹੀ ਫਿਰ ਉਹ ਨਿਜ਼ਾਮ ਚੱਲ ਰਿਹਾ ਹੈਗਾ ਆ। ਉੱਥੇ ਵੀ ਇੱਕ ਕਿਚਨ ਵੀ ਬਣਾਉਣਾ ਓਪਨ। ਤੇ ਆਪਣੇ ਇੱਥੇ ਵਾਲਾ ਵੀ ਹਲੇ ਉਹ ਤਾਂ ਵਿਹਲਾ ਹੀ ਪਿਆ ਵੀ ਜਿੱਦਾਂ ਹੈਗਾ ਸੀਗਾ ਉੱਦਾਂ ਦਾ ਹੀ। ਕਣਕ ਦੇਖੋ ਜੀ, ਕਣਕ ਆਪਣੀ ਕਣਕ ਹੁਣ ਜਿਹੜੀ ਹੈ ਨਾ ਰੰਗ ਵਟਾਈ ਜਾਂਦੀ ਹੈ। ਕੋਰਾ ਪੈਂਦਾ, ਕੋਰਾ ਕਹਿੰਦੇ ਆ ਵੀ ਇਹਦੇ ਵਾਸਤੇ ਕਣਕ ਵਾਸਤੇ ਸੋਨਾ ਹੁੰਦਾ। ਪਹਿਲੇ ਤੁਸੀਂ ਦੇਖ ਲਓ ਵੀ ਕਿੱਦਾਂ ਦੀ ਖਲੋਤੀ ਆ। ਮੇਰੇ ਹਿਸਾਬ ਵਿੱਚ ਤਾਂ ਅਲਹਮਦੁਲਿਲਾ ਸੋਹਣੀ ਖਲੋਤੀ ਆ ਜੀ। ਤੇ ਬਸ਼ੀਰ ਆ ਜਾਂਦਾ ਜੀ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਗਰਾਰੀ ਉਹਨੂੰ ਉੱਥੋਂ ਮਿਲਦੀ ਹੈ ਜਾਂ ਕੰਜਵਾਣੀ ਲੈਣ ਜਾਂਦਾ ਤੇ ਉਹ ਆ ਜਾਂਦਾ, ਫਿਰ ਆਪਾਂ ਗੱਲਬਾਤ ਕਰਦੇ ਤੇ ਜਾਵਾਂਗੇ ਜੀ ਰਾਣਾ ਅਸਲਮ ਖਾਨ ਵਕਾਰ ਕੋਲ ਵੀ ਚੱਕਰ ਲਾਵਾਂਗੇ। ਜੁਮੇ ਟਾਈਮ ਜਾਣਾ ਘਰੇ ਤੇ ਫਿਰ ਜੁਮੇ ਤੋਂ ਬਾਅਦ ਅਸਲਮ ਖਾਨ ਵਕਾਰ ਕੋਲ ਹੋ ਕੇ ਤੇ ਫਿਰ ਡੇਰੇ ਆਵਾਂਗੇ ਜੀ। ਤੇ ਮਿਲਦੇ ਹਾਂ ਜੀ ਥੋੜੀ ਦੇਰ ਬਾਅਦ।
हाँ बशीर अस्सलाम वालेकुम। वालेकुम सलाम जी। आ गया? हाँ जी आ गया मैं। ਤੇ ਇਹ ਕੀ ਬਣਿਆ ਬਣਾਇਆ ਫਿਰ ਕਿ ਉੱਥੋਂ ਆਪਣੇ ਪਿੰਡੋਂ ਹੀ ਲੱਭ ਗਈ ਸੀ? नहीं जी ये पिंडों नहीं लभी, ये दोबारा फिर कंजवानी जाना पे है। ਅੱਛਾ। कंजवानी लभी है। ਹਾਂ ਹਾਂ ਤੇ ਕਿੰਨੇ ਇਹ ਮਿਲੀ ਇਹ? ये 360 ਦੀ ਆਈ ਆ। 360 ਦੀ ਆਈ ਜੀ ਆ। ਅੱਛਾ ਸਹੀ ਹੋ ਗਿਆ। ਤੇ ਆਪਾਂ ਇਹਦਾ ਲੁਹਾਰ ਮੰਗਾ ਕੇ ਨਾ ਹੂੰ ਇਹਦਾ ਸਿਰ ਵੀ ਖਾਵੀਏ ਕਿਉਂਕਿ ਇਹਦਾ ਸਿਰ ਦਾ ਨਾ ਮਸਲਾ ਜਿਹੜੀ ਗੱਲ ਇਹ ਗਰਾਰੀਆਂ ਤੋੜਦੀ ਪਈ ਹੈ। ਹੂੰ ਹਾਲੇ 8 ਦਿਨ ਹੋਏ ਨੇ ਆਪਾਂ ਲਿਆ ਕੇ ਨਵੀਂ ਗਰਾਰੀ ਪਾਈ ਹੈ। ਹੂੰ ਉਹ ਇਹਨੇ ਤੋੜਤੀ ਹੈ। ਤੇ ਤੂੰ ਉਦੋਂ ਹੀ ਲੋਹਾਰ ਨੂੰ ਬੁਲਾਣਾ ਸੀ ਨਾ ਯਾਰ। ਹੁਣ ਆਪਾਂ ਲੁਹਾਰ ਨੂੰ ਬੁਲਾ ਕੇ ਨਾ ਸਵੇਰੇ ਇਹਦਾ ਸਿਰ ਚੈੱਕ ਕਰਾਈ। ਇਹਦਾ ਸਿਰ ਚੈੱਕ ਕਰਾਈਏ ਵੀ ਇਹਨੂੰ ਕੀ ਮਸਲਾ, ਥੱਲੇ ਧੁਰੇ ਨੂੰ ਲੱਗਦੀ ਪਈ ਚਾਲ। ਹੂੰ ਚਲੋ ਪਾਓ। ਹਾਂ ਲੱਠ ਵੀ ਜਿਹੜੀ ਆ ਨਾ ਉਹ ਹੀ ਖਰਾਬ ਕਰਦੀ ਪਈ ਹੈ। ਲਓ ਜੀ ਪੈ ਗਈ। ਹਾਂ ਹੁਣ ਚਾਲ ਪਾ ਦੇਈਏ। ਇਹਦੇ ਤੇ ਕਾਬਲਾ ਕੂਬਲਾ ਕੋਈ ਨਹੀਂ ਹੁੰਦਾ? ਮੁਕਾਬਲਾ ਇਹਦਾ ਹੁੰਦਾ, ਕਾਬਲਾ ਇਹਦਾ ਡਿੱਗ ਗਿਆ ਹੋਇਆ ਹੈ। ਅੱਛਾ ਤੇ ਤਾਂ ਹੀ ਫਿਰ ਕੰਮ ਖਰਾਬ ਕਰਦੀ ਹੈ। ਨਹੀਂ ਉਹਦੇ ਵਜ੍ਹਾ ਨਾਲ ਨਹੀਂ, ਹੂੰ ਉਹ ਤਾਂ ਐਡਾ ਮਸਲਾ ਕੋਈ ਨਹੀਂ। ਇਹ ਕਿਹੜਾ ਵੀ ਉਹਦੇ ਨਾਲ ਫਸਦੀ ਹੈ। ਅਗਲੀ ਸਾਈਡ ਤੇ ਆਓ। ਮੈਂ ਚੱਕਰ ਪਾਵਾਂ। ਆ ਕਿੱਥੇ ਦੇਣੀ? ਇਹਦੇ ਪਿੱਛੇ ਦੇਣੀ, ਉਹ ਪਿੱਛੇ ਇੱਥੇ? ਹਾਂਜੀ। ਥੋੜਾ ਜਿਹਾ ਚਾਲ ਨੂੰ ਉੱਤੇ ਰੱਖੋ। ਸਹੀ। ਹਾਂਜੀ ਇਹ ਜੀ ਫਿਟਿੰਗ ਹੋ ਗਈ। ਲੈ ਮਿੰਟ ਤਾਂ ਇਹ ਪੰਜਾਂ ਦਾ ਕੰਮ ਆ ਹੈ, ਪਰ ਚਲੋ। ਓਏ ਤੂੰ ਕੱਛਾ ਨਹੀਂ ਪਾਇਆ ਹੋਇਆ? ਹਾਂ ਜੇਬਾਂ ਲੈ ਜੀ ਇਹ ਰੇੜੀ ਭਰ ਕੇ ਛੇਲਦੀ ਉਧਰੋਂ ਤੇ ਉਹ ਆ ਰਿਹਾ ਢੱਗਾ ਲੈ। ਹਾਂ ਇਹਨੂੰ ਮੈਂ ਕਿਹਾ ਸੀ ਉਧਰ ਹੁਣ ਜ਼ਮੀਨ ਜਿਹੜੀ ਆ ਨਾ, ਉਧਰ ਜ਼ਮੀਨ ਜਿਹੜੀ ਆ ਉਹ ਤਿਆਰ ਕਰਾਣੀ ਆ ਹੁਣ ਮੱਕੀ ਵਾਸਤੇ। ਧੁੱਪਾਂ ਨਿਕਲ ਰਹੀਆਂ, ਮੈਂ ਕਹਿ ਰਿਹਾ ਵੀ 30 ਤਰੀਕ ਤੱਕ ਜਿਹੜਾ ਨਾ ਡੀਕ ਲਈਏ। ਕਹਿੰਦੇ ਆ ਵੀ 30 ਤਰੀਕ ਤੋਂ ਬਾਅਦ ਮੌਸਮ ਦੇ ਵਿੱਚ ਕੋਈ ਸ਼ਾਇਦ ਕੋਈ 2-4 ਦਿਨਾਂ ਦਾ ਘਾਟਾ ਵਾਧਾ ਹੋ ਸਕਦਾ। ਲਓ ਜੀ ਬਸ਼ੀਰ ਪੁੱਤਰਨ ਲੱਗ ਗਿਆ ਪੱਠੇ ਤੇ ਇਹ ਦੇਖੋ। ਮੇਰੀ ਵੀਡੀਓ ਬਣਾ ਜਾਂਦਾ ਯਾਰ। ਮੇਰੀ ਵੀਡੀਓ ਟਪਾ ਦੇਣੀ ਹੈ। ਜ਼ਹੇਬ ਜੀ ਭਾਈਜਾਨ। ਜਿਹੜੀ ਕਣਕ ਆ ਆਪਣੀ, ਹਾਂਜੀ ਉਹਨੂੰ ਸਪਰੇਅ ਕਦੋਂ ਹੋਊਗੀ? ਕੱਲ ਇਨਸ਼ਾਅੱਲਾ। ਹੈ ਕੱਲ? ਅੱਛਾ ਹਾਂਜੀ 72 ਹੈਗਾ? ਬਿਲਕੁਲ ਜੀ। ਕੱਲ 72 ਪੂਰਾ। ਚਲੋ ਹੁਣ ਛਲੀਆਂ ਨੂੰ ਪੈਰ ਮਾਰ ਲਾ। ਹਾਂਜੀ ਤੇ ਦੂਜਾ ਜਿਹੜਾ ਆ ਆਪਣਾ ਜਿਹੜਾ ਚਟਾਲਾ ਆ ਉਹਨੂੰ ਵੀ ਮਿਲ ਲਾ। ਠੀਕ ਹੋ ਗਿਆ ਜੀ। ਆ ਜਾ। ਤੂੰ ਚੁੱਕ ਰਿਹਾ? ਹਾਂਜੀ ਪਤੋਰ ਤੁਸੀਂ ਚੁੱਕ ਰਹੇ ਹੋ? ਹਾਂਜੀ ਠੀਕ ਹੋ ਗਿਆ ਜੀ। ਠੀਕ ਹੋ ਗਈ, ਮਿਹਰਬਾਨੀ ਸ਼ੁਕਰੀਆ ਜੀ। ਹਾਂ ਮਿਲ ਲਾ ਵੀ ਜ਼ੇਬੂ। ਆ ਦੇਖ ਲਾ ਹੁਣ ਇਹ 5.5 ਫੁੱਟ ਇਹਨੂੰ ਕਰੀ ਕਾਨੇ ਨੂੰ ਆਪਣੇ ਨਾਲ ਲਾਈ। ਆ ਦੇਖ ਲੈ ਠੀਕ ਆ। ਚੱਲ ਇਹਨਾਂ ਨੂੰ ਕਿੰਨੇ ਕਰਨਾ ਪਈ? ਇਹਨੂੰ 3 ਕਰੇ। ਆ 3 ਆ 3 ਹਾਂ। ਆ ਅਸੀਂ ਮਿਣੇ ਆ 16 ਕਰੇ। ਅੱਛਾ ਜੀ। ਇਹਦੀ ਸੀਧ ਦੇ ਵਿੱਚ ਅੱਜ ਪੱਠੇ ਇਹ 5 ਮਰਲੇ ਤੋਂ ਉੱਤੇ ਹੋ ਜਾਂਦੇ ਆ। ਠੀਕ ਹੋ ਗਿਆ ਜੀ।
ਹਾਂ 16 ਐ ਨੂੰ ਨਹੀਂ 16 ਨੂੰ 3 19 ਹਾਂ ਅੱਗੇ ਤੂੰ ਬਣਾ ਲਾ ਨਾ ਵੀ 16 3 ਦਾ ਬਣ ਜਾਂਦੇ 5 ਮਰਲੇ ਹੈਂ 5 ਮਰਲੇ ਤੋਂ ਉੱਤੇ ਬਣ ਗਏ ਠੀਕ ਹੈ ਜੀ। ਹੁਣ ਤੂੰ ਮੈਨੂੰ ਇਹ ਦੱਸ ਹਾਂਜੀ ਵੀ ਜੇ ਤਾਂ ਤੇਰੇ ਕੋਲ ਪੱਠੇ ਕੋਈ ਨਹੀਂ ਹੈਗੇ ਹੈਂ ਤੂੰ ਇੱਥੋਂ 3 ਮਰਲੇ ਹੋਰ ਖਾ ਲਾ ਠੀਕ ਹੋ ਗਿਆ ਜੀ ਹੈਂ ਠੀਕ ਹੋ ਗਿਆ ਤੇ ਉਹ ਦੂਜੇ ਲੋਹ ਦੇ ਵਿੱਚ ਹਾਂਜੀ ਕੱਟੇ ਜਾਣਗੇ ਹੈਂ ਕੱਟੇ ਜਾਣਗੇ ਉਹ 2 ਮਰਲੇ ਤੂੰ ਦੇ ਦੇਣੇ ਆ ਹਾਂਜੀ 1 ਮਰਲਾ ਆਪਣੇ 3 ਮਰਲੇ ਵੱਢਣੇ ਆ ਹਾਂ ਹੈਂ ਹਾਂਜੀ ਹੋਣਗੇ ਤੇ ਫਿਰ ਇਹ ਤੇਰੀ ਆਸਾਨੀ ਵਾਸਤੇ ਆ ਜੇ ਪੱਠੇ ਨਹੀਂ ਹੈਗੇ ਜੇ ਗੁਜ਼ਾਰਾ ਹੁੰਦਾ ਤੇ ਫੇਰ ਆਪਣੇ ਇੱਥੋਂ ਆ ਚਲੋ ਇੱਧਰ ਹੋ ਗਿਆ ਤੇ ਉਹ ਉੱਥੋਂ ਇੰਜ ਆਪਣੇ ਸਿੱਧੇ ਵੱਢ ਲਾ। ਠੀਕ ਹੋ ਗਿਆ ਹੁਣ ਦੱਸ ਕੀ ਕਰਨਾ। ਮੈਂ ਜੀ ਤੁਹਾਨੂੰ ਸੋਚ ਕਿਸ ਬਾਤ ਦੱਸ ਸਕਦਾ ਜੀ ਹਾਂ ਫਿਲਹਾਲ ਤਾਂ ਟੈਕਸੀ ਦਾ ਕਰ ਦਾਂਗੇ ਜੀ ਜਿਹੜਾ ਨਾ ਆ ਠੀਕ ਹੈ ਤੇ ਫਿਰ ਉਧਰੋਂ ਵੀ ਮਿਹਣ ਨਾ ਇੰਜ ਹੈ ਆ ਜਾਓ ਜੀ ਲੋ ਜੀ ਆਪਾਂ ਪਹੁੰਚ ਗਏ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ। ਦੇਖਦੇ ਆਂ ਵੀ ਨਾ ਉਹ ਕੀ ਕਰ ਰਹੇ ਆ। ਇਹ ਕਿਧਰੇ ਨਜ਼ਰ ਨਹੀਂ ਆ ਰਹੇ ਹੈ। ਮੈਂ ਤਾਂ ਕਿਹਾ ਮਹਿਫਲ ਲੱਗੀ ਹੋਈ ਹੋਊਗੀ ਪਰ ਕੋਈ ਨਹੀਂ। ਤੇ ਜੁਮੇ ਤੋਂ ਬਾਅਦ ਨਹੀਂ ਮੈਂ ਆ ਸਕਿਆ। ਹੁਣ ਮੈਂ ਧਾਰਾਂ ਕੱਢ ਕੇ ਉਹ ਜਿੱਦਾਂ ਦੇਖੋ ਤੁਸੀਂ ਮੋਟਰਸਾਈਕਲ ਖਲੋਤੀ ਹੈ ਇਹ ਮੈਂ ਧਾਰਾਂ ਕੱਢ ਕੇ ਤੇ ਫਿਰ ਮੈਂ ਕਿਹਾ ਚਲੋ ਨਾ ਸ਼ਾਮੀ ਜਾਂਦੇ ਹੋਏ ਰਾਣਾ ਸਾਹਿਬ ਨੂੰ ਮਿਲਦੇ ਆ। ਇੱਥੇ ਹੁਣੇ ਬੈਠੇ ਖੁੱਡੇ 'ਚ। अस्सलामुअलैकुम जी राणा साहब की हाल चाल है जी। मैं ठंडे चुੱਲ੍ਹੇ मैं तो क्या जी ਇੱਥੇ ਰੌਣਕਾਂ ਲੱਗੀਆਂ ਹੋਈਆਂ ਹੋਣੀਆਂ ਅੱਜ ਵੀ ਸ਼ਾਮਾਂ ਦਾ ਵੇਲਾ। ਨਹੀਂ ਅੱਜ ਨਹੀਂ ਕੱਲ ਅਸੀਂ ਮਿੱਠੇ ਚੌਲ ਬਣਾਏ ਸੀ। ਕੱਲ ਤੁਹਾਨੂੰ ਉਦੋਂ ਪਹਿਲੇ ਵੀ ਫੋਨ ਕੀਤਾ ਫਿਰ ਦੁਬਾਰਾ ਤੁਹਾਨੂੰ ਫੋਨ ਕੀਤਾ ਵੀ ਆ ਜਾਓ ਹੁਣ ਤਾਂ ਚਲੋ ਖਾਣ ਬਣਾਉਣ ਵਾਲੇ ਮਰਲੇ ਤੇ ਤਾਂ ਨਹੀਂ ਹੈ ਤੇ ਖਾਣ ਵਾਲੇ ਤੇ ਆ ਜਾਓ। ਉਹ ਤੁਸੀਂ ਟਾਈਮ ਰਾਣਾ ਸਾਹਿਬ ਕਸੂਤਾ ਜਿਹਾ ਰੱਖਿਆ ਹੋਇਆ ਸੀ ਨਾ 3 ਵਜੇ ਦਾ। ਫਿਰ ਤੁਹਾਨੂੰ ਪਤਾ ਵੀ ਡੇਰੇ ਤੇ ਵੀ ਟਾਈਮ ਜਿਹੜਾ ਨਾ ਕਾਫੀ ਸਾਰੇ ਬੰਦੇ ਆਉਂਦੀ ਵਜ੍ਹਾ ਤੋਂ ਨਾ ਕਿਉਂਕਿ ਉਹ ਜਿਹੜੇ ਚੌਲ ਪਕਾਣੇ ਵਾਲੇ ਬੰਦੇ ਸੀ ਨਾ ਉਹ ਕਹਿੰਦੇ ਸੀ ਵੀ ਆਹ ਟਾਈਮ ਯਾਨੀ ਕਿ ਜਿਹੜਾ ਵਾ ਰੱਖੋ ਤੇ ਮੇਰਾ ਤੇ ਚੌਲਾਂ ਤੇ ਹੱਥ ਜਿਹੜਾ ਵਾ ਨਾ ਇਸ ਤਰ੍ਹਾਂ ਦਾ ਹੀ ਆ ਹੈ। ਆਹੋ ਯਾਰ ਰਾਤ ਦਾ ਹੁੰਦਾ ਨਾ ਜਾਂ ਦਿਨੇ 12 ਵਜੇ ਬੰਦਾ ਪਕਾ ਕੇ ਇਨਸ਼ਾਅੱਲਾ ਤਾਲਾ ਨਾ ਪਰਸੋਂ ਨੂੰ ਜਿਹੜਾ ਨਾ ਕਰਾਂਗੇ ਰਾਤ ਦਾ ਕਰਾਂਗੇ। ਹੁਣ ਇਹ ਨਹੀਂ ਦੱਸਣਾ ਵੀ ਕਿਸ ਚੀਜ਼ ਦਾ ਕਰਾਂਗੇ ਵੀ ਡਿਸ਼ ਕਿਹੜੀ ਆ ਰਹੀ। ਹਾਂ ਡਿਸ਼ ਕਿਹੜੀ ਕਰੀਏ ਕੱਲ ਨੂੰ ਬਲਕਿ ਦੇਖਦੇ ਆ ਕਿ ਹਬੀਬ ਸਾਹਿਬ ਆਉਂਦੇ ਆ ਨਾ ਕੱਲ ਨੂੰ ਕੋਈ ਦਿਨ ਦਾ ਵੀ ਜਿਹੜਾ ਵਾ ਨਾ ਤੇ ਯਾਨੀ ਕਿ ਕੋਈ 11 ਹਾਂ 11 ਵਜੇ ਫਿਰ ਬੰਦਾ ਬਣਾ ਕੇ ਮੁਰੱਬੇ ਚੱਲ ਜਾਂਦਾ ਫਿਰ ਚਲੇ ਜਾਓਗੇ ਤੇ ਦੂਸਰਾ ਉਹ ਕੱਲ ਨੂੰ ਬਣਾਵਾਂਗੇ ਇਨਸ਼ਾਅੱਲਾ ਤਾਲਾ ਨਾ ਦਿਨ ਦਾ ਤਾਂ ਕਿ ਤੁਸੀਂ ਵੀ ਆਪਣਾ ਜਿਹੜਾ ਬਣਾ 2-2:30 ਵਜੇ ਫਾਰਗ ਹੋ ਕੇ ਆਪਣੇ ਮੁਰੱਬੇ ਚਲੇ ਜਾਓ ਧਾਰਾਂ ਧੂਰਾਂ ਕੱਢ ਲਓ। ਤੇ ਕਿਉਂਕਿ ਹਫਤੇ ਵਾਲੇ ਦਿਨ ਨਾ ਹਫਤਾ ਤੇ ਇਤਵਾਰ ਹਬੀਬ ਸਾਹਿਬ ਨੂੰ ਨਾ ਸ਼ਾਮ ਦਾ ਕੰਮ ਨਹੀਂ ਹੁੰਦਾ ਵਰਨਾ ਉਹ ਇੱਕ ਆਨਲਾਈਨ ਨਾ 5 ਵਜੇ ਤੋਂ ਲੈ ਕੇ 9 ਵਜੇ ਤੱਕ ਨਾ ਬਿਜ਼ੀ ਹੁੰਦੇ ਹੈ। ਤੇ ਇਸ ਕਰਕੇ ਸ਼ਾਮ ਵੇਲੇ ਨਾ ਉਹ ਫਿਰ ਵਿਜ਼ੀਬਲ ਨਹੀਂ ਬਣਦਾ। ਉਹ ਫਿਰ ਸਵੇਰੇ ਵੀ ਇਸ ਤਰ੍ਹਾਂ ਦੇ ਰੋਲੇ ਨੂੰ ਹੁੰਦੇ। ਲੇਕਿਨ ਹਫਤਾ ਇਤਵਾਰ ਜਿਹੜੇ ਹੈ ਨਾ 2 ਦਿਨ ਉਹ ਹੈ ਤੇ ਹਫਤੇ ਦਾ ਵੀ ਦਿਨ ਦਾ ਕਰਾਂਗੇ ਇਤਵਾਰ ਦਾ ਦਿਨ ਦਾ ਵੀ ਕਰ ਲਾਂਗੇ ਤੇ ਬਲਕਿ ਰਾਤ ਦਾ ਵੀ ਜਿਹੜਾ ਵਾ ਨਾ ਅਸਲ ਤੇ ਇਰਫਾਨ ਦਾ ਭਾਈ ਇਹ ਹੁੰਦਾ ਉਹ ਕਹਿੰਦਾ ਕਿ ਜਿੰਨੇ ਦਿਨ ਹਬੀਬ ਸਾਹਿਬ ਆ ਨਾ ਤੇ ਖਾਣੇ ਪੀਣੇ ਵਾਲਾ ਜਿਸ ਤਰ੍ਹਾਂ ਨਹੀਂ 3 ਸ਼ਿਫਟਾਂ ਵਾਲਾ ਹੋਟਲ ਹੁੰਦਾ ਵੀ ਨਾਸ਼ਤਾ ਵੀ ਹੋਵੇ ਤੇ ਦੁਪਹਿਰ ਦਾ ਵੀ ਹੋਵੇ ਤੇ ਰਾਤੀ। ਹਾਂਜੀ ਇਰਫਾਨ ਸਾਹਿਬ ਤੁਸੀਂ ਸੁਣਾਓ ਕਿਹੜੀ ਕਿਤਾਬਾਂ ਪੜ੍ਹ ਰਹੇ ਤੁਸੀਂ? ਇਹ ਜੀ ਸੋਨਾ ਰੱਖਿਆ ਹੋਇਆ ਉਸਤਾਦਾਂ ਨੇ ਲੁਕੋ ਕੇ ਤੇ ਹੱਥੀ ਚੜ ਗਿਆ ਅੱਜ। ਤੇ ਜਿਹੜਾ ਕਿਤਾਬ ਦਾ ਸ਼ੌਕੀਨ ਹੋਵੇ ਨਾ ਪੁਰਾਣੀ ਆਦਤ ਆ ਹੁਣ ਤਾਂ ਸਾਰੀ ਗੱਲ ਡਿਜੀਟਲ ਜਿਹਾ ਦੌਰ ਆ ਗਿਆ ਤੇ ਉਹ ਅੱਛੀ ਚੀਜ਼ ਨਜ਼ਰ ਆਵੇ ਤਾਂ ਬੰਦਾ ਫੌਰੀ ਝੱਪ ਲੈਂਦਾ ਹੈ। ਸਹੀ ਗੱਲ ਤੇ ਇਹ ਹੈ ਜੀ ਐਟੋਮਿਕ ਹੈਬਿਟਸ ਜੇਮਸ ਕਲੀਅਰ ਦੀ ਔਰ ਇਹਦੇ ਚ ਡਿਸਕਸ ਕੀਤਾ ਗਿਆ ਵੀ ਬੰਦੇ ਆਪਣੀ ਜਿਹੜੀ ਬੁਰੀ ਆਦਤ ਛੱਡ ਕੇ ਜਾਂ ਉਹਨਾਂ ਨੂੰ ਮੋਡੀਫਾਈ ਕਰਕੇ ਅੱਛੀ ਆਦਤ ਚ ਤਬਦੀਲ ਕਾਮਯਾਬੀ ਦੀ ਤਰਫ ਬੰਦਾ ਕਿਸ ਤਰ੍ਹਾਂ ਆ ਸਕਦਾ ਵੀ ਮਾੜੀ ਚੀਜ਼ਾਂ ਛੱਡ ਕੇ। ਥੋੜੀ ਪੜ੍ਹੀ ਆ ਜੇ ਲੇਕਿਨ ਜਿੰਨੀ ਪੜ੍ਹੀ ਆ ਨਾ ਸੋਹਣੀ ਕਿਤਾਬ। ਅਸਲ 'ਚ ਇਹ ਕਿਤਾਬ ਆ ਨਾ ਜਿਹੜੀ ਇਹਦਾ ਤਾਂ ਪਹਿਲੇ ਨੰਬਰ ਦੇ ਤੇ ਜਿਹੜਾ ਰਾਈਟਰ ਆ ਨਾ ਉਹਦਾ ਬੜੀ ਅੱਛੀ ਬਾਇਓਗ੍ਰਾਫੀ ਆ ਕਿ ਕਿਸ ਤਰ੍ਹਾਂ ਉਹ ਜ਼ਖਮੀ ਹੋਇਆ ਬਿਲਕੁਲ ਯਾਨੀ ਕਿ ਜਿਹੜਾ ਵਾ ਨਾ ਉਹ ਦੁਬਾਰਾ ਫਿਰ ਯਾਨੀ ਕਿ ਫੀਲਡ 'ਚ ਆਇਆ। ਫਿਰ ਉਸਨੇ ਕਿਤਾਬ ਦਾ ਆਗਾਜ਼ ਹੀ ਜਿੱਥੋਂ ਕੀਤਾ ਨਾ ਉਹ ਬਰਤਾਨੀਆ ਦੀ ਸਾਈਕਲਿੰਗ ਟੀਮ ਵਾਲਾ ਉਹ ਬੜਾ ਦਿਲਚਸਪ ਵਾਕਿਆ ਵਾ ਕਿਸੇ ਯਾਨੀ ਕਿ ਡਿਟੇਲ ਨਾਲ ਫਿਰ ਸੁਣਾਵਾਂਗੇ। ਤੇ ਫਿਰ ਉਹਦੇ 'ਚ ਉਹਨੇ ਅਸਲ ਮੇਨ ਇਹਦਾ ਇਹ ਆ ਕਿ ਜਿਹੜੀਆਂ ਛੋਟੀਆਂ ਆਦਤਾਂ ਨਾ ਉਹ ਵੱਡੀ ਤਬਦੀਲੀਆਂ ਲਿਆਉਂਦੀਆਂ ਵਾ।
ਯਾਨੀ ਕਿ ਤੁਸੀਂ ਅਗਰ 2 ਮਿੰਟ ਰੋਜ਼ਾਨਾ ਵਰਜਿਸ਼ ਕਰੋ ਹੈ, ਅਗਰ ਤੁਸੀਂ ਇੱਕ ਸਫਾ ਰੋਜ਼ ਦਾ ਪੜੋ ਹੈ, ਕੋਈ ਖਾਣੇ ਪੀਣੇ ਵਾਲੀ ਚੀਜ਼ਾਂ 'ਚ ਕੋਈ ਸ਼ਾਇਦ ਥੋੜੀ ਕਰਕੇ ਛੱਡੋ, ਕੋਈ ਸ਼ੈ ਨੂੰ ਅਡਾਪਟ ਕਰੋ, ਛੋਟੀ ਛੋਟੀ ਤਬਦੀਲੀਆਂ ਜਿਹੜੀਆਂ ਨਾ ਵੱਡੀ ਵੱਡੀ ਚੇਂਜ ਜਿਹੜੀਆਂ ਨਾ ਲੈ ਕੇ ਆਉਂਦੀਆਂ। ਮਾਈਕਰੋ ਵਰਕ ਹਾਂ ਤੇ ਇਹ ਮੇਰੇ ਕੋਲ ਜਿਹੜੀ ਕਿਤਾਬ ਆ ਇਹ ਮਾਰ ਜੀਵਨ ਖਾਨ ਡੱਬ ਇਹਨਾਂ ਨੇ ਖਾਕੇ ਲਿਖੀ ਹੈ ਨਰਾਲੇ ਲੋਕ ਦੇ ਨਾਮ ਤੋਂ। ਇਹ ਝੰਗ ਦੇ ਸੀ ਤੇ ਬਿਊਰੋਕਰੇਟ ਰਹੇ ਆ ਤੇ ਬੜੇ ਬਹੁਤ ਅੱਛੇ ਅੱਛੇ ਬੰਦਿਆਂ ਦੇ ਨਾ ਜਿਹੜਾ ਵਾ AR ਰਹਿਮਾਨ ਦਾ ਵੀ ਇਹਨਾਂ ਨੇ ਖਾਕਾ ਲਿਖਿਆ ਵਾ ਤੇ ਬਹੁਤ ਅੱਛਾ ਯਾਨੀ ਕਿ ਜਿਹੜੀ ਹੈ ਨਾ ਮਜ਼ੇਦਾਰ ਕਿਤਾਬ ਆ। ਮੈਂ ਕੁਛ ਹਾਲੇ ਕੁਛ ਰਹਿੰਦੇ ਆ ਪੜ੍ਹਨੇ ਵਾਲੇ ਤੇ ਕੁਛ ਉਦੋਂ ਬਸ ਕਿਤਾਬਾਂ 'ਚ ਇਹਨਾਂ ਰੁਲ ਗਈ ਸੀ ਤੇ ਅੱਜ ਫਿਰ ਅਸੀਂ ਕੋਈ ਦਿਨ 'ਚ ਕੋਈ ਸਰਗਰਮੀ ਜਿਹੜੀ ਹੈ ਨਾ ਕੋਈ ਨਹੀਂ ਕੀਤੀ ਹੈ। ਕਿਤਾਬਾਂ ਹੀ ਪੜ੍ਹੀਆਂ। ਹਾਂ ਕਿਤਾਬਾਂ ਹੀ ਪੜ੍ਹੀਆਂ। ਹਬੀਬ ਸਾਹਿਬ ਨਹੀਂ ਰਾਬਤੇ 'ਚ ਕੋਈ ਨਹੀਂ ਹੈ ਤੇ ਹੁਣ ਬੈਠੇ ਸੀ ਇਹੀ ਸੋਚ ਰਹੇ ਸੀ ਵੀ ਕੀ ਜਿਹੜਾ ਵਾ ਨਾ ਕੀਤਾ ਜਾਏ। ਆਹੋ ਸਾਰਾ ਨਿਜ਼ਾਮ ਜਿਹੜਾ ਸ਼ੱਕਰਕੰਦੀ ਵੀ ਪਈ ਆ ਹਾਂ ਬਲਕਿ ਆਂਡੇ ਪਏ ਆ ਰਾਣਾ ਸਾਹਿਬ ਹੈ। ਇਹਦੇ 'ਚ ਰਾਣਾ ਸਾਹਿਬ ਕੀ ਆ? ਇਹਦੇ 'ਚ ਨਾ ਇਹ ਹੈ ਆ ਗਿਫਟ ਹੀ ਸੀ ਕਿਤੋਂ। ਇਹ ਹੈ ਅਲਸੀ ਦੀਆਂ ਪਿੰਨੀਆਂ ਹਾਂ। ਉਹ ਮੇਰੀ ਭਤੀਜੀ ਆ ਨਾ ਛੋਟੀ, ਉਹਨੂੰ ਪਸੰਦ ਨਹੀਂ ਸੀ ਇਹ। ਉਹ ਇਹਨੂੰ ਨਾ ਉਹ ਕਹਿੰਦੀ ਸੀ ਮੈਨੂੰ ਨਹੀਂ। ਮੈਂ ਫਿਰ ਉਹਦੇ ਲਈ ਨਾ ਇਹ ਵਿੱਚ ਥੋੜੇ ਜਿਹੇ ਨਾ ਚਣੇ ਐਡ ਕੀਤੇ ਆ ਤਾਂ ਕਿ ਉਹ ਫਿਰ ਨਾ ਮੋਡੀਫਾਈ ਕੀਤਾ। ਹਾਂ ਇਹ ਉਹਨੂੰ ਖਾ ਲਏਗੀ ਅੱਛੇ ਤਰੀਕੇ ਨਾਲ। ਸਹੀ ਹੋ ਗਿਆ ਸਹੀ ਹੋ ਗਿਆ। ਅੱਛਾ ਰਾਣਾ ਸਾਹਿਬ ਮੈਂ ਕਹਿੰਦਾ ਉਹ ਛੱਤ ਵੀ ਪੈ ਗਈ ਹੋਈ ਆ ਹੈ। ਛੱਤ ਪੈ ਗਈ ਕੱਲ ਤੁਸੀਂ ਤਾਂ ਫਿਰ ਆਏ ਨਹੀਂ ਤੋੜਾਂ ਤੇ ਹੁਣ ਸਿਰਫ ਇਹ ਕਹਿੰਦਾ ਬਨੇਰਾ ਲੱਗਣ ਨਾਲ ਅੱਜ ਉਹ ਕਹਿ ਕੇ ਤਾਂ ਗਏ ਸੀ ਮਿਸਤਰੀ। ਉਹ ਕਹਿੰਦੇ ਜੀ ਜੁਮੇ ਵਾਲੇ ਦਿਨ ਅਸੀਂ ਛੁੱਟੀ ਕਰਦੇ ਆ। ਮੈਂ ਕਿਹਾ ਯਾਰ ਬੁੱਧ ਨੂੰ ਤੁਸੀਂ ਛੁੱਟੀ ਕਰ ਲਈ ਸੀ, ਹੁਣ 2 ਛੁੱਟੀਆਂ ਦਾ ਤਾਂ ਕੋਈ ਮੰਤਕ ਨਹੀਂ ਹੈ। ਤੇ ਕਹਿੰਦੇ ਜੀ ਆਵਾਂਗੇ ਲੇਕਿਨ ਆਏ ਕੋਈ ਨਹੀਂ ਹੈ। ਬਸ ਇਹਦਾ ਬਨੇਰਾ ਰਹਿ ਗਿਆ ਵਾ ਅੱਛਾ ਮਿੱਟੀ ਆ ਜਿਹੜੀ ਇਹ ਸਿੱਟਣੀ ਆ। ਇਹ ਸਾਨੂੰ ਹੁਣ ਨਾ ਨਜ਼ਰ ਆ ਰਿਹਾ ਇਹ ਕੰਮ ਔਖਾ ਜਿਹਾ ਨਾ ਬਣਿਆ ਖੜਾ। ਇੰਨੀ ਦੀ ਮਿੱਟੀ ਆ ਇੰਨਾ ਭਾਵੇਂ ਸਿੱਟਣ ਵਾਲੇ ਜਿਹੜੇ ਆ ਨਾ ਕਿਉਂਕਿ ਅਸਲ ਭਰਤ ਭੁਰਤ ਪੈ ਜਾਏਗਾ ਨਾ ਫਿਰ ਹੀ ਕੋਈ ਨਕਸ਼ਾ ਜਿਹੜਾ ਵਾ ਨਾ ਨਿਕਲੇਗਾ ਚੀਜ਼ਾਂ ਦਾ। ਤੇ ਕਮਰਾ ਜਿਹੜਾ ਵਾ ਨਾ 15x15 ਦਾ ਹਨੇਰਾ ਇਹਦੇ ਤਾਂ ਹੁਣ ਦਿਖਦਾ ਕੁਛ ਨਹੀਂ। ਇਹਨੂੰ ਦਿਖਾਵਾਂਗੇ ਜੀ ਕੱਲ ਸਵੇਰ ਨੂੰ ਹੈ ਦੁਬਾਰਾ ਤੁਹਾਨੂੰ ਇਹ ਸਾਰਾ ਸਿਲਸਿਲਾ ਵੀ ਕਿੱਥੇ ਤੱਕ ਪਹੁੰਚ ਗਿਆ। ਤੇ ਰਾਣਾ ਸਾਹਿਬ ਨੂੰ ਜਿਹੜੀ ਮਿੱਟੀ ਆ ਇਹ ਤੰਗ ਕਰ ਰਹੀ ਆ ਹੁਣ। ਹਾਂ ਬਸ ਉਹ ਬੜਾ ਉਹ ਆਇਆ ਸੀ ਕੱਲ ਇੱਕ ਬੰਦਾ ਥੋੜੀ ਜਿਹੀ ਸੱਟੀ ਫਿਰ ਉਹ ਚੜਾ ਨਾ ਚਲਾ ਗਿਆ। ਉਹ ਰੇਟ ਹੀ ਹੁਣ ਕਈ ਤਾਂ ਬਹੁਤ ਜ਼ਿਆਦਾ ਕਈ ਕਹਿੰਦੇ ਜਿੰਨੇ ਦੀ ਮਿੱਟੀ ਆ ਉਹਨਾਂ ਕੁ 10,000 ਕਹਿੰਦੇ 10 ਟਰਾਲੀਆਂ ਦਾ ਲੈਣਾ ਵਾ ਹੈ। ਅੱਛਾ ਆਹੋ ਮੈਂ ਕਿਹਾ ਨਹੀਂ ਭਾਈ ਇੰਨੇ ਮਹਿੰਗੇ ਚ ਤਾਂ ਨਹੀਂ ਸਾਡਾ ਜਿਹੜਾ ਨਾ ਤੇ ਕਿੱਧਰ ਫਸ ਗਏ। ਬਸ ਇਸ ਤਰ੍ਹਾਂ ਹੀ ਰਾਣਾ ਸਾਹਿਬ ਕੁੱਤੀ ਤੁਹਾਡੀ ਚਲੀ ਗਈ ਹੈ। ਹਾਂ ਬਹੁਤ ਯਾਰ ਬਲਕਿ ਮੇਰਾ ਭਤੀਜਾ ਬੜਾ ਡਿਸਟਰਬ ਜਿਹੜਾ ਨਾ ਰਿਹਾ। ਉਹਨੇ 2-3 ਦਿਨ ਰੋਟੀ ਵੀ ਨਹੀਂ ਜਿਹੜਾ ਵਾ ਨਾ ਵੀ ਕੋਸ਼ਿਸ਼ ਤਾਂ ਬੜੀ ਕੀਤੀ ਬਲਕਿ ਮੇਰੇ ਨਾਲ ਨਾਰਾਜ਼ ਆ। ਉਹ ਕਹਿੰਦਾ ਵੀ ਤੁਸੀਂ ਨਾ ਜਿਹੜਾ ਵਾ ਕੇਅਰ ਨਹੀਂ ਉਹਦੀ ਪੂਰੀ ਜਿਹੜੀ ਆ ਨਾ ਕੀਤੀ ਜਿੱਦਾਂ ਕਰਨੀ ਚਾਹੀਦੀ ਸੀ। ਮੇਰੇ ਹੋਈ ਤਾਂ ਗਲਤੀ ਮੇਰੇ ਕੋਲੋਂ ਤੇ ਉਹ ਫਿਰ ਛੋਟੀ ਦੀ ਬਹੁਤ ਹੈ ਸੀ ਉਹਦੇ ਨਾਲ ਅਟੈਚ। ਉਹ ਦੋਨੇ ਭਾਈ ਬੜੇ ਉਸ ਦਿਨ ਨਾ ਰੋਂਦੇ ਰਹੇ ਤੇ ਜ਼ੈਦ ਤਾਂ ਬਲਕਿ 2 ਦਿਨ ਆਇਆ ਹੀ ਨਹੀਂ ਹੈ। ਬਲਕਿ ਹੁਣ ਮੈਂ ਉਹਨੂੰ ਕਿਹਾ ਮੈਂ ਕਿਹਾ ਤੈਨੂੰ ਹੋਰ ਮੈਂ ਲੈ ਕੇ ਦਊਂਗਾ ਕੁੱਤਾ ਤੇ ਹੁਣ ਜਿਹੜਾ ਨਾ ਕੁਛ ਕੱਲ ਆਇਆ ਵਾ ਤੇ ਵਰਨਾ ਪਹਿਲੇ ਤਾਂ ਉਹ ਨਾ ਕਹਿੰਦਾ ਸੀ ਮੈਂ ਜਾਣਾ ਹੀ ਨਹੀਂ ਮਰੱਬੇ ਨਹੀਂ ਜਾਣਾ ਹੈ। ਫਿਰ ਮੈਂ ਉਹਨੂੰ ਇਹ ਕਿਹਾ ਨਾ ਮੈਂ ਕਿਹਾ ਵੀ ਫਿਰ ਵੀ ਉਹ ਤੇਰਾ ਜੈਕ ਜਿਹੜਾ ਵਾ ਉਹਦੀ ਦੇਖਭਾਲ ਕੌਣ ਕਰੇਗਾ ਤੇ ਤਾਂ ਭਾਈ ਉਹ ਜਿਹੜਾ ਚਲੋ ਮੰਨ ਗਿਆ। ਚਲੋ ਜੀ ਇਸ ਤਰ੍ਹਾਂ ਹੀ ਬੈਠਾ ਅਫਸੋਸ ਹੋਇਆ ਰਾਣਾ ਸਾਹਿਬ ਤੁਹਾਡੀ ਕੁੱਤੀ ਦਾ। ਤੇ ਹੁਣ ਹੋ ਗਈਆਂ ਅੱਜ ਸ਼ਾਮਾਂ ਤੇ ਮੈਂ ਦੁੱਧ ਲੈ ਕੇ ਚੱਲਿਆ ਸੀ ਤੇ ਘਰੇ ਜਾ ਰਿਹਾ ਸੀ। ਜਾਂਦੇ ਜਾਂਦੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਰਾਤੀ ਹੈ ਮੈਂ। ਤੇ ਇਹ ਸੀਗਾ ਜੀ ਸਾਡੀ ਅੱਜ ਦੀ ਰੂਟੀਨ। ਕੰਮ ਲੱਗੇ ਰਹੇ ਆ ਮਰੱਬੇ। ਫਿਰ ਤੁਹਾਨੂੰ ਪਤਾ ਹੀ ਆ ਵੀ ਪੱਠੇ ਜਿਹੜੇ ਆ ਉਹ ਪਸ਼ੂਆਂ ਨੂੰ ਲੇਟ ਪਏ ਆ ਉਹ ਖਰਾਬ ਹੋਣ ਦੀ ਵਜ੍ਹਾ ਤੋਂ ਗਰਾਰੀ। ਤੇ ਫਿਰ ਉਸ ਤੋਂ ਬਾਅਦ ਜੁਮਾ ਪੜ੍ਹਿਆ। ਜੁਮਾ ਪੜ੍ਹ ਕੇ ਤੇ ਜਨਾਬ ਫੇਰ ਮਰੱਬੇ ਤੇ ਫੇਰ ਜਨਾਬ ਅਸਲਮ ਖਾਨ ਵਕਾਰ ਕੋਲ ਆਏ। ਹੁਣ ਚੱਲੇ ਆ ਜੀ ਘਰੇ। ਤੇ ਹੁਣ ਮੈਨੂੰ ਰਾਣਾ ਖਾਲਿਦ ਮਕਬੂਲ ਨੂੰ ਤੇ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ। ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।